सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरकपाल सिंह। सऊदी अरब दे विच जो बलविंदर नां दा व्यक्ति है, जो पंजाब ते बठिंडा जिले नाल संबंध रखता है, वो फसिया होया 18 तरीक तक दा समा जिहड़ा उसनूं दिता गया सी। 18 तो बाद अगर ब्लड मनी पे नहीं की जाती तो बलविंदर दा सिर कलम कर दिता जाएगा। पर पूरे पंजाब दे विच लगातार एक कोशिशां कीतियां जा रही। पंजाब दे विच ही नहीं सगों दुनिया के कोने कोने में जिथे भी पंजाबी बैठे है, हर एक पंजाबी ये कोशिश कर रहा है कि बलविंदर की जी ब्लड मनी है वो दी जा सके तो बलविंदर की जान को बचाया जा सके। परिवार वालों भी कोशिश जारी है। जिहड़ा उबराए साहब ने जो कि एक समाज सेवी ने, उन्होंने वालों भी SP उबराए वालों ये कहा गया कि मैं कुछ पैसे देवांगा। तो उस तो बाद जिहड़े पंजाबी होरना देशों के बैठे है, सऊदी अरब के बैठे है, जां जिहड़े कनेडा अमेरिका दे विच बैठे आ, उन्हां वल्लों भी जिहड़ी मदद है की जा रही है। सो इस पूरे केस की जानकारी लवांगे। साडे नाल जस्सी बैंस मौजूद ने, जिहड़े कि पहलां भी जिहड़े इस तरह के केसां नूं हैंडल कर चुके ने, विदेशां दे विच फसियां होईयां कुड़ियां नूं पंजाब भेज चुके ने। जस्सी, बहुत बहुत स्वागत है तुहाडा इंडोज टीवी ते। सत श्री अकाल जी। जस्सी, थोड़ी आवाज घट आ रही है, थोड़ा लाउडली बोले जी जां की दस के। जस्सी, स्टेटस की है इस केस का? की बलविंदर वास्ते जिहड़ी ब्लड मनी है जिन्नी चाहिदी सी इकट्ठी हो चुकी है? सारा सत श्री अकाल जी ते वाहिगुरू जी का खालसा, श्री वाहिगुरू जी की फतेह। वाहिगुरू जी की फतेह। भाजी जिहड़ी बलविंदर दी ब्लड मनी हैगी आ, ਉਹ ਤਕਰੀਬਨ ਇੰਡੀਆ ਦੇ ਵਿੱਚ ਜਿਹੜੇ ਉਹਨਾਂ ਦੇ ਛੋਟੇ ਭਰਾ ਕਜ਼ਨ ਬ੍ਰਦਰ ਜੋਗਿੰਦਰ ਸਿੰਘ ਜੀ, ਮੇਰੀ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲ ਹੋਈ ਸੀਗੀ ਤੇ ਉਹਨਾਂ ਨੇ ਮੈਨੂੰ ਇਹੀ ਜੋ ਹੈਗੀ ਅਪਡੇਟ ਦਿੱਤੀ ਸੀ 13 ਮਈ ਨੂੰ ਵੀ ਜਿਹੜੀ ਬਲਵਿੰਦਰ ਦੀ ਬਲੱਡ ਮਨੀ ਆ ਉਹ 1 ਕਰੋੜ 95 ਲੱਖ ਰੁਪਇਆ ਸਾਡੇ ਕੋਲ ਇਕੱਠੀ ਹੋ ਚੁੱਕੀ ਹੈ। ਤੇ ਜਿਹਦੇ ਵਿੱਚ ਪਲੱਸ ਜਿਹੜੇ ਆਪਣੇ ਮਾਨ ਸਤਿਕਾਰਯੋਗ SP ਉਬਰਾਏ ਸਾਹਿਬ ਆ ਵੀ ਉਹਨਾਂ ਨੇ 20 ਲੱਖ ਰੁਪਏ ਜੇ ਉਹ ਸਾਨੂੰ ਦਿੰਦੇ ਆ ਤਾਂ ਅੱਜ ਸਾਡੇ ਕੋਲ 1 ਕਰੋੜ 95 ਲੱਖ ਜਿਹੜੀ ਬਲੱਡ ਮਨੀ ਆ ਉਹ ਇਕੱਠੀ ਹੋ ਚੁੱਕੀ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਕਹਿ ਰਹੇ ਸੀ ਕਿ ਜਿਸ ਕੰਪਨੀ ਵਿੱਚ ਬਲਵਿੰਦਰ ਕੰਮ ਕਰਦਾ ਸੀ ਉਸ ਕੰਪਨੀ ਵੱਲੋਂ ਵੀ ਕੁਝ ਪੈਸੇ ਦਿੱਤੇ ਜਾਣੇ ਸੀ, ਉਹਦੇ ਵਿੱਚ ਅੜਚਨ ਆ ਰਹੀ ਸੀ ਕਿ ਉਹ ਪੈਸੇ ਆ ਜਿਹੜੇ ਉਹ ਹਾਲੇ ਤੱਕ ਪਹੁੰਚੇ ਨਹੀਂ। ਹਾਂਜੀ, ਜਿਹੜੇ ਉਹਨਾਂ ਦਾ ਕਫਿਲ ਸੀਗਾ, ਜਿਹੜਾ ਬਲਵਿੰਦਰ ਦਾ ਮਾਲਕ ਸੀਗਾ, ਉਹਦੇ ਵੱਲੋਂ ਜਿਹੜਾ ਹੈਗਾ ਸੀਗਾ ਮਤਲਬ ਇੰਡੀਆ ਦਾ 40 ਲੱਖ ਰੁਪਇਆ ਦੇਣ ਦਾ ਵਾਅਦਾ ਕੀਤਾ ਸੀਗਾ ਤੇ ਬਟ ਉਹਨਾਂ ਨੇ ਹਲੇ ਤੱਕ ਜਿਹੜਾ ਬਲਵਿੰਦਰ ਦਾ ਇੱਥੇ ਦੀ ਗਵਰਨਮੈਂਟ ਆ ਜਿਹੜੇ ਉਹਨਾਂ ਨੇ ਅਕਾਊਂਟ ਇੱਕ ਦਿੱਤਾ ਸੀਗਾ ਉਹਦੇ ਵਿੱਚ ਹਲੇ ਤੱਕ ਬਲੱਡ ਮਨੀ ਜਿਹੜੀ ਹੈ ਮਤਲਬ ਜੋ ਉਹਨਾਂ ਨੇ 40,000 ਰੁਪਏ ਦਾ ਵਾਅਦਾ ਕੀਤਾ ਸੀ ਉਹ ਹਲੇ ਤੱਕ ਉਹਨਾਂ ਨੇ ਨਹੀਂ ਦਿੱਤਾ ਹੈਗਾ ਜੀ। ਨਹੀਂ, ਹੁਣ ਜੱਸੀ ਗੱਲ ਇਹ ਹੈ, ਸਵਾਲ ਇਹ ਖੜਾ ਹੁੰਦਾ ਕਿ 15 ਤਰੀਕ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਪੈਸਾ ਜਮ੍ਹਾਂ ਕਰਵਾਉਣ ਦਾ, ਤੇ ਉਸ ਤੋਂ ਬਾਅਦ 18 ਤਰੀਕ ਨੂੰ ਜਿਹੜਾ ਜਿਸ ਤਰ੍ਹਾਂ ਦੀਆਂ ਖਬਰਾਂ ਜਾਂ ਜਿਸ ਤਰ੍ਹਾਂ ਦੀ ਜਾਣਕਾਰੀ ਸਾਡੇ ਕੋਲ ਪਹੁੰਚ ਰਹੀ ਹੈ ਕਿ ਬਲਵਿੰਦਰ ਦਾ ਸਿਰ ਕਲਮ ਕਰ ਦਿੱਤਾ ਜਾਣਾ। ਅੱਜ 17 ਤਰੀਕ ਹੋ ਗਈ ਹੈ, ਸਟੇਟਸ ਕੀ ਹੈ? ਕੀ ਪੈਸਾ ਇਕੱਠਾ ਹੋ ਸਕਿਆ? ਕੀ ਪੰਜਾਬੀਆਂ ਨੇ ਜਿਹੜਾ ਸਹਿਯੋਗ ਬਲਵਿੰਦਰ ਨੂੰ ਦਿੱਤਾ, ਬਲਵਿੰਦਰ ਦੇ ਪਰਿਵਾਰ ਦੀਆਂ ਜਿਹੜੀਆਂ ਅਪੀਲਾਂ ਸੀ, ਉਸ ਤੋਂ ਬਾਅਦ ਜਿਹੜਾ ਪੈਸਾ ਇਕੱਠਾ ਹੋਇਆ ਕਿ ਨਹੀਂ ਹੋਇਆ? ਕੀ ਹੁਣ ਬਲਵਿੰਦਰ ਦੀ ਜਾਨ ਬਚ ਜਾਵੇਗੀ? ਇਹਦੇ ਵਿੱਚ ਸਰ ਮੈਂ ਇਹ ਅਪਡੇਟ ਦੇਣਾ ਚਾਹੁੰਦਾ ਵੀ ਸੰਗਤ ਦਾ ਸਭ ਤੋਂ ਪਹਿਲਾਂ ਮੈਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸੰਗਤ ਨੇ ਹੁਣ ਤੱਕ ਪੈਸਾ ਭੇਜਿਆ ਹੈਗਾ। ਬਲਵਿੰਦਰ ਦਾ ਜਿਹੜਾ ਤਕਰੀਬਨ ਪੈਸਾ ਉਹ ਸਾਰਾ ਇਕੱਠਾ ਹੋ ਚੁੱਕਿਆ ਜੀ ਤੇ ਇਹਦੇ ਕਰਕੇ ਜਿਹੜੀ ਮਤਲਬ ਜੋ ਬਲਵਿੰਦਰ ਦੀ ਲਾਸਟ ਤਰੀਕ ਆ ਹੈਰਿੰਗ ਦੀ ਉਹ 18 ਮਈ ਹੈਗੀ ਆ ਤੇ ਅਸੀਂ ਜਿਹੜੀ ਤਰੀਕ ਹੈ ਉਹ ਸਾਰੀ ਸੰਗਤ ਨੂੰ ਅਪੀਲ ਕੀਤੀ ਸੀਗੀ ਵੀ ਜਿਹੜਾ ਪੈਸਾ ਬਲੱਡ ਮਨੀ ਆ ਬਲਵਿੰਦਰ ਦਾ ਵੀ ਉਹ ਬਲਵਿੰਦਰ ਦੇ ਅਕਾਊਂਟ ਦੇ ਵਿੱਚ 15 ਮਈ ਤੱਕ ਆ ਜਾਣਾ ਚਾਹੀਦਾ ਤਾਂ ਜੋ ਜਿਹੜੀ ਇੱਥੇ ਗਵਰਨਮੈਂਟ ਆ ਅਸੀਂ ਉਹਦੇ ਨਾਲ ਗੱਲ ਕਰ ਸਕਦੇ ਆ। ਜਿਹੜੇ ਸਾਡੇ ਮਾਣ ਸਤਿਕਾਰਯੋਗ ਵੱਡੇ ਭਾਜੀ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਲਵਿੰਦਰ ਵਾਲੇ ਕੇਸ ਨੂੰ ਹੈਂਡਲ ਕਰਨਾ ਸ਼ੁਰੂ ਕੀਤਾ ਸੀਗਾ, ਸਰਦਾਰ ਦਿਲਬਾਗ ਸਿੰਘ ਜੀ, ਤੇ ਜਿਹੜੇ ਹੁਣ ਪਹਿਲਾਂ ਜਾਕੂ ਸਰ ਜੀ ਸੀਗੇ ਤੇ ਹੁਣ ਮਿਸਟਰ ਪਵਨ ਜੀ ਹੈ ਇੰਡੀਆ ਵੈਸੀ ਤੋਂ ਜਿਹੜੇ ਇਸ ਕੇਸ ਦੇ ਉੱਤੇ ਪੂਰੀ ਕਾਰਵਾਈ ਕਰਦੇ ਆ ਤੇ ਅੱਜ ਉਹ ਜਿਹੜਾ ਆਪਣਾ ਤਕਰੀਬਨ 1 ਕਰੋੜ 90 ਲੱਖ ਦੇ ਕਰੀਬ ਜਿਹੜੀ ਅਮਾਊਂਟ ਹੈ ਉਹ ਆਪਣੇ ਅਕਾਊਂਟ ਦੇ ਵਿੱਚ ਆ ਚੁੱਕੀ ਆ ਤੇ ਜਿਹੜੇ ਆਪਣੇ ਸਰਦਾਰ ਮਾਨ ਸਤਿਕਾਰਯੋਗ SP ਉਬਰਾਏ ਸਾਹਿਬ ਜੀ ਹੈਗੇ ਆ ਉਹਨਾਂ ਦਾ ਹਾਲੇ ਤੱਕ ਜਿਹੜਾ ਉਹਨਾਂ ਨੇ 20 ਲੱਖ ਰੁਪਇਆ ਦੇਣ ਦਾ ਵਾਅਦਾ ਕੀਤਾ ਸੀਗਾ ਤੇ ਉਹਨਾਂ ਦੀ ਸਟੇਟਮੈਂਟ ਵੀ ਦੇਖੀ ਸੀਗੀ ਹਲੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਯਾਨੀ ਕਿ ਉਹਨਾਂ ਨੇ ਕੋਈ ਪੈਸਾ ਹਲੇ ਡਿਪੋਜ਼ਿਟ ਨਹੀਂ ਕੀਤਾ ਹੈਗਾ। ਤੇ ਕੱਲ 16 ਮਈ ਨੂੰ ਸਾਡੇ ਮਾਨ ਸਤਿਕਾਰਯੋਗ ਭਾਜੀ ਜਿਹੜੇ ਦਿਲਬਾਗ ਸਿੰਘ ਜੀ ਹੈਗੇ ਆ ਉਹਨਾਂ ਨੇ ਗੱਲਬਾਤ ਕੀਤੀ ਸੀਗੀ ਤੇ SP ਉਬਰਾਏ ਸਾਹਿਬ ਵੱਲੋਂ ਮਤਲਬ ਉਹਨਾਂ ਨੂੰ ਇਹ ਸ਼ਵਾਸਨ ਦਿਵਾਇਆ ਗਿਆ ਵੀ ਅੱਜ 17 ਮਈ ਨੂੰ ਜਿਹੜਾ ਉਹਨਾਂ ਨੇ 20 ਲੱਖ ਰੁਪਇਆ ਦੇਣ ਦਾ ਵਾਅਦਾ ਕੀਤਾ ਸੀਗਾ ਵੀ ਉਹ ਅਕਾਊਂਟ ਦੇ ਵਿੱਚ ਪਾ ਦੇਣਗੇ। SP ਉਬਰਾਏ ਸਾਹਿਬ ਜੇ ਅੱਜ
20 ਲੱਖ ਰੁਪਇਆ ਜਿਹੜਾ ਅਕਾਊਂਟ ਦੇ ਵਿੱਚ ਪਾ ਦਿੰਦੇ ਆ, ਤਾਂ ਬਲਵਿੰਦਰ ਦੀ ਜਿਹੜੀ ਬਲੱਡ ਮਨੀ 1 ਕਰੋੜ 90 ਲੱਖ ਰੁਪਇਆ ਉਹ ਕੰਪਲੀਟ ਹੋ ਜਾਂਦੀ ਹੈਗੀ ਹੈ। ਨਹੀਂ, ਐਸਪੀ ਓਬਰਾਏ ਸਾਹਿਬ ਨਾਲ ਦੁਬਾਰਾ ਤੁਹਾਡਾ ਕੰਟੈਕਟ ਹੋਇਆ ਕਿ ਆਖਿਰ ਇੰਨੀ ਡਿਲੇ ਕਿਉਂ ਹੋ ਰਿਹਾ ਹੈ, ਜਿਹੜਾ ਪੈਸਾ ਲੇਟ ਕਿਉਂ ਪਹੁੰਚ ਰਿਹਾ ਹੈ, ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤੁਸੀਂ? ਕਿਉਂਕਿ ਇੱਕ ਬੰਦੇ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਜੀ, ਐਸਪੀ ਓਬਰਾਏ ਸਾਹਿਬ ਜੀ ਦਾ ਕਹਿਣਾ ਇਹ ਸੀਗਾ ਵੀ ਜਿਹੜਾ ਮਤਲਬ ਪਹਿਲਾਂ ਜਿਹੜਾ ਬਲਵਿੰਦਰ ਬਾਈ ਦੀ ਬਲੱਡ ਮਨੀ ਇੰਡੀਆ ਦੇ ਵਿੱਚ ਇਕੱਠੀ ਕਰੀ ਹੋਈ ਸੀਗੀ, ਉਹ ਕਿਸੇ ਰੀਜ਼ਨ ਕਰਕੇ 2 ਵਾਰੀ ਵਾਪਸ ਜਾ ਚਲੇ ਗਈ ਸੀਗੀ। ਤੇ ਐਸਪੀ ਓਬਰਾਏ ਸਾਹਿਬ ਜੀ ਦਾ ਉਹਨਾਂ ਨੇ ਇੰਟਰਵਿਊ ਦਿੱਤੀ ਸੀਗੀ, ਉਹਨਾਂ ਦੇ ਵਿੱਚ ਇਹੀ ਬਿਆਨ ਸੀਗਾ ਵੀ ਜਿਹੜਾ ਬਲੱਡ ਮਨੀ ਇੰਡੀਆ ਦੇ ਵਿੱਚੋਂ ਨਹੀਂ ਜਾ ਰਹੀ, ਮੈਂ ਇੱਧਰੋਂ 20 ਲੱਖ ਰੁਪਇਆ ਮਤਲਬ ਟ੍ਰਾਂਸਫਰ ਕਰ ਦਿੰਦਾ, ਉਹਦੀ ਕੋਈ ਵੈਲਿਊ ਨਹੀਂ ਰਹਿਣੀ। ਉਹਨਾਂ ਦੀ ਵੀ ਗੱਲ ਬਹੁਤ ਰਾਈਟ ਸੀਗੀ ਇਹ, ਵੀ ਜਿਹੜੇ ਉਹ 20 ਲੱਖ ਰੁਪਏ ਪਾਉਂਦਾ, ਉਹਨਾਂ ਦਾ ਇਕੱਲਾ 20 ਲੱਖ ਰੁਪਏ ਦੇ ਨਾਲ ਉਹਨਾਂ ਦੀ ਵੈਲਿਊ ਨਹੀਂ ਰਹਿਣੀ ਸੀਗੀ। ਤੇ ਅੱਜ ਜਿਹੜਾ ਪੈਸਾ ਹੈਗਾ, ਮਤਲਬ ਅੱਜ ਜਿਵੇਂ 17 ਮਈ ਆ, ਸਾਰਾ ਪੈਸਾ ਇੰਡੀਆ ਤੋਂ ਇੱਥੇ ਸਾਊਦੀ ਅਰਬ ਦੇ ਵਿੱਚ ਆ ਚੁੱਕਿਆ। ਸਾਡੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਟੈਕਸ ਪਿੱਛੋਂ। ਤੇ ਜਿਹੜਾ ਪੈਸਾ ਸੀਗਾ ਉਹਨਾਂ ਨੇ, ਸਾਡੀ ਗਵਰਨਮੈਂਟ ਨੇ, ਜਿਹੜਾ ਸਾਊਦੀ ਸਰਕਾਰ ਆ ਉਹਨਾਂ ਨੂੰ ਦਿੱਤਾ। ਸਾਊਦੀ ਸਰਕਾਰ ਨੇ ਜਿਹੜਾ ਪੈਸਾ ਸੀਗਾ, ਇੰਡੀਆ ਐਮਬੈਸੀ ਸੀਗੀ, ਉਹਨਾਂ ਨੇ ਬਲਵਿੰਦਰ ਦੇ ਅਕਾਊਂਟ ਦੇ ਵਿੱਚ ਸਾਰਾ ਪੈਸਾ ਟ੍ਰਾਂਸਫਰ ਕਰ ਦਿੱਤਾ ਹੈਗਾ। ਅੱਜ ਐਸਪੀ ਓਬਰਾਏ ਸਾਹਿਬ ਪਹੁੰਚ ਚੁੱਕਿਆ ਹੈ, ਬਲਵਿੰਦਰ ਦੀ ਜੋ ਬਲੱਡ ਅਮਾਉਂਟ ਸੀ, ਬਲੱਡ ਮਨੀ ਸੀ, ਜੋ ਉਹ ਪੰਜਾਬ ਤੋਂ ਸਾਊਦੀ ਪਹੁੰਚ ਚੁੱਕੀ ਹੈ। ਸਾਊਦੀ ਪਹੁੰਚ ਚੁੱਕੀ ਹੈ। ਟੋਟਲ ਜਿਹੜੀ ਅਮਾਉਂਟ ਹੈਗੀ ਹੈ, ਜਿਹੜਾ ਇੱਥੇ ਦੀ ਗਵਰਨਮੈਂਟ ਨੇ ਅਲਾਉ ਕਰਿਆ ਸੀਗਾ 10 ਲੱਖ ਰੈਲ, ਬਟ ਇੱਥੇ ਜਿਹੜਾ ਅਮਾਉਂਟ ਹੈ, ਟੋਟਲ ਅਮਾਉਂਟ ਪਹੁੰਚਿਆ ਹੈਗਾ ਉਹ ਹੈਗਾ 8,09,000। ਤੇ ਜੇ ਐਸਪੀ ਓਬਰਾਏ ਸਾਹਿਬ ਜੀ 20 ਲੱਖ ਰੁਪਏ ਅੱਜ ਡਿਪੋਜ਼ਿਟ ਕਰ ਦਿੰਦੇ ਆ 17 ਮਈ ਨੂੰ, ਤਾਂ ਜਿਹੜੀ ਉਹ ਬਲੱਡ ਮਨੀ ਹੈ ਉਹ ਸਾਰੀ ਮਤਲਬ ਪੂਰੀ ਹੋ ਜਾਏਗੀ। ਸੋ ਚਲੋ, ਓਬਰਾਏ ਸਾਹਿਬ ਬੜੇ ਹੀ ਦਿਆਲੂ ਨੇ, ਬੜੀਆਂ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜਿਹੜੀਆਂ ਸੇਵਾ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ। ਅਗਰ ਓਬਰਾਏ ਸਾਹਿਬ ਵੱਲੋਂ ਇਸ ਤਰ੍ਹਾਂ ਦਾ ਬਿਆਨ ਜਾਰੀ ਕੀਤਾ ਗਿਆ ਹੈ, ਇਸ ਤਰ੍ਹਾਂ ਦੀ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਇਹ ਪੈਸਾ ਡਿਪੋਜ਼ਿਟ ਕਰਵਾਉਣਗੇ, ਤਾਂ ਉਮੀਦ ਹੈ ਕਿ ਜਲਦੀ ਹੀ ਜਿਹੜਾ ਓਬਰਾਏ ਸਾਹਿਬ ਵੱਲੋਂ ਜਿਹੜਾ ਜੋ ਕਿਹਾ ਗਿਆ ਉਹ ਪੈਸਾ ਵੀ ਡਿਪੋਜ਼ਿਟ ਹੋ ਜਾਏਗਾ। ਤੇ ਇਸ ਇੱਕ ਪੰਜਾਬੀ ਦੀ ਜਿਹੜੀ ਜ਼ਿੰਦਗੀ ਹੈ, ਜਿਹਦੇ ਵਾਸਤੇ ਮੈਨੂੰ ਲੱਗਦਾ ਕਿ ਸਾਰਾ ਪੰਜਾਬ ਹੀ ਨਹੀਂ ਸਗੋਂ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀ ਆ, ਜਿਹੜੀ ਉਹ ਆਪਣੀ ਕਿਰਤ ਜਿਹੜਾ ਭੇਜ ਰਹੇ ਆ, ਕਿਰਤ ਕਮਾਈ ਦੇ ਵਿੱਚੋਂ ਜਿਹੜਾ ਪੈਸਾ ਦੇ ਰਹੇ ਆ। ਸੋ ਹੁਣ ਜਿਹੜੀ ਕੱਲ ਦੀ ਤਰੀਕ ਹੋਣੀ ਆ, ਉਹ ਹੀਅਰਿੰਗ ਹੋਣੀ ਆ, ਉਹਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ? ਜਦੋਂ ਕਿ ਇਹ ਪੈਸਾ ਜਮ੍ਹਾਂ ਹੋ ਜਾਂਦਾ, ਪੈਸਾ ਪੂਰਾ ਹੋ ਜਾਂਦਾ, ਤਾਂ ਫਿਰ ਅਗਲੀ ਕਾਰਵਾਈ ਜੱਸੀ ਕੀ ਹੋਊਗੀ? ਤੁਸੀਂ ਇੱਥੋਂ ਦੇ ਕਾਨੂੰਨ ਦੇ ਹਿਸਾਬ ਨਾਲ ਦੱਸੋ ਕਿ ਕੀ ਕੀਤਾ ਜਾਵੇਗਾ? ਸਰ, ਜਿਹੜੀ ਬਲੱਡ ਮਨੀ ਆ, ਜਿਵੇਂ ਜਦੋਂ ਪੂਰੀ ਹੋ ਜਾਏਗੀ, ਮੈਂ ਉਹਦੇ ਵਿੱਚ ਥੋੜਾ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਵੀ ਤਕਰੀਬਨ ਜਿਹੜਾ ਅਸੀਂ 2.5 ਪੌਣੇ 3 ਸਾਲ ਤੋਂ ਬਲਵਿੰਦਰ ਰੈਸਕਿਊ ਆਪਰੇਸ਼ਨ ਗਰੁੱਪ ਚਲਾ ਰਹੇ ਹਾਂ, ਨਾਲ ਦੀ ਨਾਲ ਅਸੀਂ ਸਰਬਤ ਭਲਾ ਗਰੁੱਪ ਚਲਾ ਰਹੇ ਆ। ਸਾਡੇ ਵੱਲੋਂ ਵੀ ਤਕਰੀਬਨ 2-2.5 ਸਾਲਾਂ ਦੇ ਵਿੱਚੋਂ 1,30,000 ਅਸੀਂ ਇਕੱਠਾ ਕਰ ਚੁੱਕੇ ਆ। ਤੇ ਜਿਹੜਾ ਮਤਲਬ ਬਾਈ ਚਾਂਸ ਪੈਸਾ ਇੱਥੇ ਘਟਦਾ ਵੀ ਹੈ, ਤਾਂ ਅਸੀਂ 30,400 ਰੈਲ ਬਲਵਿੰਦਰ ਦੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰ ਚੁੱਕੇ ਆ, ਜਿਹੜਾ ਬਲਵਿੰਦਰ ਲਈ ਇੱਥੇ ਸਰਕਾਰੀ ਅਕਾਊਂਟ ਉਹਨਾਂ ਨੇ ਇਸ਼ੂ ਕਰਿਆ ਸੀਗਾ। ਤੇ ਸਾਡੇ ਕੋਲ ਵੀ ਘੱਟੋ ਘੱਟ 40,000 ਰੈਲ ਸਾਡੇ ਕੋਲ ਮਤਲਬ ਬੈਲੈਂਸ ਬਚਿਆ ਹੋਇਆ। ਜੇ ਬਲੱਡ ਮਨੀ ਕੋਲ ਪੈਸਾ ਪਾ ਕੇ ਆਪਣਾ ਸਰਬਤ ਭਲਾ ਗਰੁੱਪ ਵੱਲੋਂ, ਬਲਵਿੰਦਰ ਰੈਸਕਿਊ ਆਪਰੇਸ਼ਨ ਗਰੁੱਪ ਵੱਲੋਂ, ਤੇ ਅਸੀਂ ਉਹ ਬਲੱਡ ਮਨੀ ਪੂਰੀ ਕਰਾਂਗੇ। ਤੇ ਉਸ ਤੋਂ ਬਾਅਦ ਜਿਹੜੇ ਆ ਇੱਥੇ ਦੀ ਕਾਨੂੰਨ ਹੈ, ਜੋ ਕਾਨੂੰਨ ਦੀ ਪ੍ਰੋਸੈਸਿੰਗ ਹੈਗੀ ਹੈ, ਜਿਵੇਂ ਮਤਲਬ 15 ਤਰੀਕ ਦੱਸੀ ਸੀਗੀ, 15 ਤਰੀਕ ਮਈ ਤੱਕ ਕਾਫੀ ਜਿਹੜੀ ਬਲੱਡ ਮਨੀ ਉਹ ਆ ਚੁੱਕੀ ਹੈ। ਜਿਹੜੀ ਬਾਕੀ ਦੀ ਮਨੀ ਉਹ ਸਾਰਾ ਆਉਣ ਤੋਂ ਬਾਅਦ ਤੇ ਜਿਹੜੀ ਆਪਣੀ ਇਹਨਾਂ ਦੀ ਐਮਬੈਸੀਆਂ ਹੈਗੀਆਂ, ਐਮਬੈਸੀ ਦੋਨੇ ਬਹਿ ਕੇ ਗੱਲਬਾਤ ਕਰਨਗੀਆਂ। ਉਸ ਤੋਂ ਬਾਅਦ ਜਿਹੜਾ ਪਰਿਵਾਰ ਹੈ, ਉਹਨਾਂ ਨੂੰ ਜਿਹੜਾ ਮਿਸਰ ਦਾ ਪਰਿਵਾਰ ਸੀਗਾ, ਜਿਹੜੇ ਬੰਦੇ ਦੀ ਡੈਥ ਹੋਈ ਸੀ, ਉਹ ਮਿਸਰ ਨੂੰ ਬਿਲੋਂਗ ਕਰਦਾ। ਬਾਅਦ ਜਿਹੜਾ ਫੈਸਲਾ ਹੈਗਾ ਉਹ ਆਪਣੇ ਬਲਵਿੰਦਰ ਬਾਈ ਦੇ ਹੱਕ ਦੇ ਵਿੱਚ ਆ ਜਾਏਗਾ ਜੀ। ਸੋ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਰਹਿੰਦਾ ਪੈਸਾ ਹੈ, ਜਿਹੜੀ ਅਮਾਉਂਟ ਹੈ, ਵੱਡੀ ਅਮਾਉਂਟ ਹੈ, ਜਿਹੜੀ ਉਹ ਪੰਜਾਬ ਤੋਂ ਸਾਊਦੀ ਪਹੁੰਚ ਚੁੱਕੀ ਹੈ, ਜਿਹੜਾ ਰਹਿੰਦਾ ਪੈਸਾ ਉਹ ਵੀ ਜਲਦੀ ਹੀ ਇਸ ਖਾਤੇ ਵਿੱਚ ਆ ਜਾਵੇ। ਤੇ ਦੀ ਜਿਹੜੇ ਪਰਿਵਾਰ ਵੱਲੋਂ ਗੁਹਾਰ ਲਗਾਈ ਗਈ ਸੀ, ਤਾਂ ਇਸ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੇ। 18 ਤਰੀਕ ਜਿਹੜੀ ਮੁਕਰਰ ਕੀਤੀ ਗਈ ਸੀ, 18 ਤਰੀਕ ਨੂੰ ਫੈਸਲਾ ਜਿਹੜਾ ਹੋ ਜਾਣਾ ਸੀ ਕਿ ਬਲਵਿੰਦਰ ਦੀ ਜਾਨ ਬਚਦੀ ਹੈ ਜਾਂ ਨਹੀਂ। ਪਰ ਉਮੀਦ ਇਹੀ ਹੈ ਕਿ ਇਸ ਸਮੇਂ ਕਿ ਕੱਲ ਨੂੰ ਜਾਂ ਅੱਜ ਸ਼ਾਮ ਤੱਕ ਜਿਹੜੀ ਪੂਰੀ ਕਾਰਵਾਈ ਨਿਪਰੇ ਚੜ ਜੂਗੀ, ਤੇ ਇਸ ਤਰੀਕ ਸ਼ਾਮ ਤੱਕ ਕੋਈ ਫੈਸਲਾ ਆਉਣ ਦੀ ਉਮੀਦ ਹੈ ਜੱਸੀ, ਕਿ ਸ਼ਾਮ ਤੱਕ ਬਲਵਿੰਦਰ ਦੇ ਪੱਖ ਫੈਸਲਾ ਜਾਵੇਗਾ?
ਬਿਲਕੁਲ ਸਰ, ਜਿਹੜੀ ਬਲੱਡ ਮਨੀ ਹੈ, ਜਿਵੇਂ ਆਪਾਂ ਦੱਸਿਆ ਵੀ ਸਿਰਫ ਜਿਹੜੇ ਐਸਪੀ ਬ੍ਰਾਂਚ ਸਾਹਿਬ ਆ, ਉਹਨਾਂ ਦਾ 20 ਲੱਖ ਰੁਪਏ ਹੀ ਘਟਦਾ ਹੈਗਾ। ਅਗਰ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਤਾਂ ਮੈਂ ਫਿਲਹਾਲ ਹਲੇ ਇੱਥੇ ਨਹੀਂ ਸ਼ੇਅਰ ਕਰਨਾ ਚਾਹੁੰਦਾ ਹੈਗਾ ਗੱਲ ਨੂੰ। ਤੇ ਸਾਡੇ ਜਿਹੜੇ ਮਾਨ ਸਤਿਕਾਰਯੋਗ ਦਿਲਬਾਗ ਭਾਜੀ ਆ, ਉਹ ਅਸੀਂ ਇੱਕ ਬੀ ਪਲਾਨ ਕੰਮ ਤੇ ਦਿੱਕਤ ਆਉਂਦੀ ਹੈ ਤਾਂ ਉਹ ਪੈਸਾ ਅਸੀਂ ਪੂਰਾ ਕਰ ਸਕਦੇ ਆ। ਜੀ, ਮਤਲਬ ਤੁਹਾਡੇ ਗਰੁੱਪ ਵੱਲੋਂ ਪਲਾਨ ਬੀ ਵੀ ਤਿਆਰ ਕੀਤਾ ਹੋਇਆ, ਅਗਰ ਕੋਈ ਰੱਬ ਨਾ ਕਰੇ ਕੋਈ ਸਮੱਸਿਆ ਖੜੀ ਹੁੰਦੀ ਆ, ਪੈਸਾ ਸਹੀ ਟਾਈਮ ਤੇ, ਤਾਂ ਤੁਸੀਂ ਇੰਨੇ ਕੁ ਸਮਰੱਥ ਹੋ ਕਿ ਤੁਸੀਂ ਉਹ ਪੈਸਾ ਪੂਰਾ ਕਰ ਸਕਦੇ ਹੋ। ਜੀ ਜੀ ਜੀ, ਬਿਲਕੁਲ ਬਿਲਕੁਲ ਸਰ। ਸੋ ਜੱਸੀ, ਬਹੁਤ ਵਧੀਆ ਕੰਮ ਕਰ ਰਹੇ ਹੋ, ਬਹੁਤ ਅੱਛੀ ਤੁਹਾਡੀ ਜਿਹੜੀ ਇਹ ਕਾਰਗੁਜ਼ਾਰੀ ਹੈ ਕਿ ਇੱਕ ਮਾਂ ਨੂੰ ਉਹਦਾ ਪੁੱਤ ਜਿਹੜਾ ਵਾਪਸ ਦੇਣ ਜਾ ਰਹੇ ਹੋ, ਇੱਕ ਮਾਂ ਨੂੰ ਉਹਦਾ ਪੁੱਤ ਉਹਦੀ ਝੋਲੀ ਦੇ ਵਿੱਚ ਪਾ ਰਹੇ ਹੋ, ਜਿਸ ਦੇ ਸੰਬੰਧੀ ਉਸ ਮਾਂ ਵੱਲੋਂ ਪੂਰੀ ਦੁਨੀਆ ਦੇ ਵਿੱਚ ਵਾਸਤੇ ਪੰਜਾਬ ਗੁਹਾਰ ਲਗਾਈ ਗਈ ਸੀ, ਇੱਕ ਬੇਨਤੀ ਕੀਤੀ ਗਈ ਸੀ, ਅਪੀਲ ਕੀਤੀ ਗਈ ਸੀ, ਤੇ ਉਸ ਅਪੀਲ ਨੂੰ ਸਿਰ ਮੱਥੇ ਮੰਨਦਿਆਂ ਹੋਇਆਂ ਪੂਰੇ ਭਾਰਤ ਦੇ ਵਿਸ਼ਵ ਦੇ ਵਿੱਚ ਵਸਦੇ ਪੰਜਾਬੀਆਂ ਵੱਲੋਂ ਜਿਹੜਾ ਤਿਲ ਫੁੱਲ ਹੈ ਉਹ ਦਿੱਤਾ ਗਿਆ। ਜੱਸੀ, ਅਸੀਂ ਇਹੀ ਦੀ ਪੰਜਾਬ ਵਾਪਸੀ ਹੋਵੇ ਤੇ ਆਪਣੇ ਪਰਿਵਾਰ ਦੇ ਵਿੱਚ ਆਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਦੇਣ ਲਈ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ, ਤੇ ਜਿੰਨੇ ਵੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸੰਗਤ ਜਿਨ੍ਹਾਂ ਨੇ ਬਲਵਿੰਦਰ ਬਾਈ ਦੇ ਲਈ ਆਪਣਾ ਯੋਗਦਾਨ ਦਿੱਤਾ, ਮੈਂ ਸਾਰੇ ਹੀ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ, ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਅੱਜ ਸਾਊਦੀ ਅਰਬ ਦੇ ਵਿੱਚੋਂ ਆਪਾਂ ਬਲਵਿੰਦਰ ਵੀਰ ਨੂੰ ਰਿਹਾ ਕਰਵਾ ਰਹੇ ਆ। ਵਾਹਿਗੁਰੂ ਦੀ ਕਿਰਪਾ ਦੇ ਨਾਲ ਬਲਵਿੰਦਰ ਵੀਰ ਵੀ ਬਹੁਤ ਹੀ ਜਲਦ ਇੰਡੀਆ ਆਏਗਾ। ਤੇ ਵਾਹਿਗੁਰੂ ਜੀ, ਸਾਰੇ ਹੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੰਨੇ ਵੀਰ ਵਸਦੇ ਜਿਨ੍ਹਾਂ ਨੇ ਸੇਵਾ ਕੀਤੀ, ਸਾਰਿਆਂ ਦਾ ਦਿਲੋਂ ਧੰਨਵਾਦ ਹੈ।